गल याद रखियो बेलिया, ਜਦੋਂ ਰੱਬ ਭਾਗ ਲਾਉਂਦਾ ਵਾ ਕਮਲੇ ਖੋਜਿਆਂ ਨੂੰ, ਅਨਪੜਾਂ ਨੂੰ ਲਾ ਦਿੰਦਾ ਵਾ। ਤੇ ਜਦੋਂ ਰੱਬ ਉਹ ਮੁਕੱਦਰਾਂ ਨੂੰ ਗੇੜਦਾ ਵਾ, ਬੜੇ ਬੜੇ ਸ਼ਹਿਜ਼ਾਦਿਆਂ ਨੂੰ, ਬੜੇ ਬੜੇ ਕਲਗੀ ਵਾਲਿਆਂ ਨੂੰ, ਬੜੇ ਬੜੇ ਨਾਮ ਵਾਲਿਆਂ ਨੂੰ ਇੰਜ ਕੱਚੇ ਤੇ ਲਾਹ ਦਿੰਦਾ ਵਾ ਕਿ ਵੇਖ ਕੇ ਹੈਰਾਨਗੀ ਹੁੰਦੀ ਆ। ਉਹਨਾਂ ਨੂੰ ਵੇਖ ਕੇ ਲੋਕ ਇਸਤਗਫਾਰ ਕਰਨ ਤੇ ਮਜਬੂਰ ਹੋ ਜਾਂਦੇ ਆ। ਜਦੋਂ ਇੱਜ਼ਤਾਂ ਦਿੰਦਾ ਵਾ, ਯਕੀਨ ਕਰੋ ਆਮ ਜਿਹਾ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਨਾ ਕੋਈ ਬਹੁਤ ਬੜਾ ਇਲਮ ਦਾ ਖਜ਼ਾਨਾ, ਨਾ ਬਹੁਤ ਪਤੇ ਦੌਲਤ ਦੇ ਢੇਰ, ਨਾ ਜਾਇਦਾਦਾਂ ਜਗੀਰਾਂ ਕੋਠੀਆਂ ਮਹਿਲ, ਕੁਝ ਵੀ ਨਹੀਂ ਹੁੰਦਾ, ਰੜੇ ਤੇ ਬੈਠਿਆਂ ਨੂੰ ਇਹੋ ਜਿਹੇ ਭਾਗ ਲਾ ਦਿੰਦਾ ਵਾ ਕਿ ਉਹਨਾਂ ਵੱਲ ਵੇਖ ਕੇ ਰਸ਼ਕ ਆਉਣਾ ਸ਼ੁਰੂ ਹੋ ਜਾਂਦਾ ਵਾ। ਇਹ ਮੇਰੇ ਮਾਲਕ ਦੇ ਕਾਰਨਾਮੇ ਆ, ਮੇਰੇ ਮਾਲਕ ਦੀਆਂ ਕੁਦਰਤਾਂ ਵਾ। ਉਹਦੀਆਂ ਕੁਦਰਤਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ, ਬਸ ਤਸਲੀਮ ਹੀ ਕੀਤਾ ਜਾ ਸਕਦਾ ਵਾ। ਤੇ ਅਗਰ ਕਿਸੇ ਨੂੰ ਭਾਗ ਲੱਗ ਜਾਵੇ, ਅਗਰ ਕਿਸੇ ਦੇ ਵਕਤ ਉਹ ਜੁਗਾ ਦੇਵੇ, ਸਵਾਇ ਤਸਲੀਮ ਕਰਨ ਤੋਂ ਇਨਸਾਨ ਦੇ ਕੋਲ ਕੋਈ ਇਖਤਿਆਰ ਨਹੀਂ ਹੈਗਾ। ਤੇ ਤੂੰ ਵੀ ਅਗਰ ਕਿਤੇ ਐਸੇ ਭਾਗ ਲੱਗੇ ਵੇਖ ਲਵੇਂ, ਇਖਤਲਾਫ ਨਾ ਕਰੀ, ਹਸਦ ਨਾ ਕਰੀ, ਮੁਖਾਲਫਤ ਨਾ ਕਰੀ। ਅੱਲਾ ਦੇ ਨਵਾਜ਼ੇ ਹੋਏ ਲੋਕਾਂ ਦੇ ਨਾਲ ਇਖਤਲਾਫ ਕਰਨਾ ਆਪ ਦੀ ਬਦਨਾਮੀ ਕਰਨ ਦੀ ਜ਼ਰੂਰਤ ਹੈ। ਜਿੱਥੇ ਪੀਰ ਵਾਰਿਸ ਸ਼ਾਹ ਸਰਕਾਰ ਵੀ ਫਰਮਾਇਆ ਸੀ ਕਿ ਉਹਨਾਂ ਨਾਲ ਕੀ, ਉਹਨਾਂ ਕਿਹਾ ਵਾਰਿਸ ਸ਼ਾਹ ਮੀਆਂ ਜਿਨ੍ਹਾਂ ਨੂੰ ਰੱਬ ਦੇਵੇ, ਉਹਨਾਂ ਨਾਲ ਫਿਰ ਮਹਿਕਮਾ ਜੰਗ ਦਾ ਕੀ। ਚਲੋ ਐਸੇ ਦਾ ਹੀ ਨਾ ਦੁਨੀਆ ਵਾ, ਇਹੀ ਦੁਨੀਆ ਵਾ, ਇਹੀ ਦੁਨੀਆ ਬਣਾਉਣ ਵਾਲੇ ਦੀਆਂ ਕੁਦਰਤਾਂ ਵਾ।